ਬਹਿ ਜਾਵੇ ਟਿੱਕੇ। ਅੱਛਾ, ਫਿਲਮਾਂ ਦੇ ਵਿੱਚ ਤੁਸੀਂ ਬਹੁਤ ਕੌੜੇ ਬਣਦੇ, ਉਂਝ ਹੈ ਤੁਸੀਂ ਮਿੱਠੇ ਆ। ਰਹਿਮਤ ਦਾ ਮੀਂਹ ਪਾ ਖੁਦਾਇਆ ਤੇ ਬਾਗ ਸੁਕਾ ਕਰ ਹਰਿਆ। अस्सलाम वालेकुम। मेरी माँ बैठी जी अंबाड़े तो, मेरे पिछले ਜ਼ਿਲ੍ਹੇ ਦੇ ਉੱਤੋਂ ਨਾ ਜੀ ਬਾਪੂ ਜੀ ਤੇ ਮਾਂ ਜੀ ਆਏ ਜ਼ਿਲ੍ਹਾ ਅੰਬਾੜੇ ਤੋਂ, ਤੇ ਉਹਨਾਂ ਨੂੰ ਜਦੋਂ ਪਤਾ ਸੀ ਵੀ ਇਹ ਅੰਜਮ ਵੀ ਅੰਬਾੜੇ ਦਾ, ਤੇ ਮੈਨੂੰ ਲੱਭ ਕੇ ਇਹਨਾਂ ਨੇ ਮਿਲਿਆ। ਇਹ ਦੂਸਰੇ ਹੋਟਲ ਦੇ ਵਿੱਚ ਰਹੀ ਨੇ, ਤੇ ਉਸ ਤੋਂ ਇਹਨਾਂ ਨੇ ਮੈਨੂੰ ਲੱਭ ਕੇ ਤੇ ਮੈਨੂੰ ਮਿਲਣ ਵਾਸਤੇ ਮੇਰੀ ਮਾਂ ਆਈ, ਤੇ ਹੁਣ ਇਹ ਚੱਲੇ ਆ। ਹੁਣ ਮੁੜ ਚੱਲੇ? ਕਿੰਨੇ ਦਿਨ ਲੱਗੇ ਇੱਥੇ? 8 ਦਿਨ ਲੱਗੇ। 8 ਦਿਨ ਲੱਗ ਗਏ। ਤੇ ਸਾਡੀ ਮੁਲਾਕਾਤ ਲੇਟ ਹੋਈ, ਤੇ ਮੈਨੂੰ ਇੰਨਾ ਚਾਅ ਚੜਿਆ ਮੈਂ ਇਹਨਾਂ ਨੂੰ ਆਪਣੀ ਬੀਬੀ ਨਾਲ ਮਿਲਾਣਾ ਸੀ, ਉੱਥੇ ਤੁਹਾਨੂੰ ਮੈਂ ਲੈ ਕੇ ਜਾਣਾ। ਇਹ ਵੀ ਕਹਿੰਦੇ ਸੀ ਅਸੀਂ ਮਿਲਣਾ ਉਹਨਾਂ ਨੂੰ, ਤੇ ਪਰ ਉਹ ਫਿਰ ਇਹਨਾਂ ਕੋਲ ਟਾਈਮ ਥੋੜਾ ਸਿਰ ਮੁੜ ਕੇ ਜਾਣਾ। ਅੱਛਾ, ਅੰਬਾਲੇ ਤੁਹਾਡਾ ਕਿਹੜਾ ਪਿੰਡ? ਅਸੀਂ ਅੰਬਾਲੇ ਜ਼ਿਲ੍ਹੇ ਬਰਾੜਾ ਹੈਗਾ ਸਾਡਾ, ਬਰਾੜਾ ਨਾਲ ਹੀ ਹੈ। ਅੱਛਾ, ਹੁਣ ਬਾਹਰ ਹੋਣਾ? USA, ਕੈਲੀਫੋਰਨੀਆ, ਸੈਨ ਫਰਾਂਸਿਸਕੋ। ਅੱਛਾ, ਕਿੱਦਾਂ ਤੁਹਾਨੂੰ ਮਨ ਲੱਗਿਆ ਕਿ ਸਾਡੇ ਪਾਕਿਸਤਾਨ ਚ ਪਹਿਲੀ ਵਾਰੀ ਆਏ? ਪਹਿਲੀ ਵਾਰੀ ਆਏ। ਦੱਸੋ ਫਿਰ ਕਿੱਦਾਂ? ਇਹ ਤੇ ਇੱਥੇ ਮੈਨੂੰ ਆਪਣੇ ਪਿਆਰ ਦਿੱਤਾ ਉਹਦਾ ਦੱਸ ਨਹੀਂ ਸਕਦੇ। ਇੰਨਾ ਕੁ ਪਿਆਰ ਮਿਲਿਆ ਨਾ ਕਿ ਵੀ ਹੁਣ ਮੁੜ ਕੇ ਆਉਂਗੇ? ਦਿਲ ਤੇ ਇਹ ਤਾਂ ਮੇਰਾ ਦਿਲ ਕਰਦਾ ਹੈ, ਮੈਂ ਬਾਹਰ ਨਹੀਂ ਆਇਆ। ਹਰ ਵਾਰੀ ਆਵਾਂ, ਮੈਂ ਇਹ ਵੀ ਅੱਧੀ ਛੁੱਟੀ ਇੰਡੀਆ ਬਿਤਾਵਾਂ ਤੇ ਅੱਧੀ ਇੱਥੇ ਬਿਤਾਵਾਂ, ਹੈ ਨਾ। ਇਹ ਮੇਰਾ ਦਾਦਕੇ ਨਾਨਕਿਆਂ ਦਾ ਪਿੰਡ ਹੈਗਾ। ਸਾਡਾ ਪਿੰਡ ਹੈਗਾ ਤੇ ਮੇਰੀ ਦਾਦੀ ਨਾਨੀ ਇੱਥੇ ਪੈਦਾ ਹੋਈਆਂ, ਮੇਰੇ ਮਦਰ ਫਾਦਰ ਵੀ ਇੱਥੇ ਪੈਦਾ ਹੋਏ। ਮੈਂ ਇਹਨਾਂ ਨੂੰ ਕਹਿ ਰਿਹਾ ਸੀ, ਮੈਂ ਕਿਹਾ ਤੁਸੀਂ ਨਾ ਜਮਾ ਮੇਰੀ ਮਾਂ ਵਰਗੀ ਸ਼ਕਲ ਆ, ਜਿੱਦਾਂ ਸਕੀਆਂ ਭੈਣਾਂ ਹੁੰਦੀਆਂ, ਮੇਰੀ ਮਾਸੀ ਆ। ਤੇ ਮੈਂ ਕਿਹਾ ਵੀ ਮੈਂ ਤੁਹਾਨੂੰ ਘਰ ਲੈ ਕੇ ਜਾਣਾ, ਬਸ ਉਹ ਇਹਨਾਂ ਨੇ ਅੱਜ ਟਿਕਟ ਕਰਾਈ ਆ, ਮੁੜ ਕੇ ਜਾਣਾ, ਨਹੀਂ ਤਾਂ ਮੈਂ ਜ਼ਰੂਰ ਤੁਹਾਨੂੰ ਘਰ ਲੈ ਕੇ ਜਾਣਾ। ਅਗਲੀ ਵਾਰੀ ਧਾਰੀ ਦੇ ਠੀਕ ਆ ਨਾ? 16 ਦਾ ਵਿੱਚ ਬਹਿ ਕੇ ਆਣਾ। ਇਹਦੇ ਵਿੱਚ ਠਹਿਰਾ ਨਹੀਂ ਤੁਹਾਡੇ ਕੋਲ ਜਦੋਂ ਲਗਾਇਆ 16 ਦਾ ਵਿੱਚ ਬਹਿ ਕੇ ਆਵਾਂਗੇ ਅਗਲੀ ਵਾਰੀ। ਦੇਖਿਆ ਨਾ, ਉੱਥੋਂ ਇਹਨਾਂ ਨੇ ਨਾ ਇੱਥੋਂ ਮੇਰੀ ਘਰ ਦੇ ਵਾਸਤੇ ਤੋਹਫਾ ਉੱਥੋਂ ਲਿਆ। ਇਹ ਗੱਲ ਪਿਆਰ ਦੀ ਹੁੰਦੀ, ਇਹਨਾਂ ਸ਼ਾਮਾਂ ਤਾਂ ਕੇ ਜਾਂਦੇ ਕੁਝ ਨਹੀਂ ਹੈਗਾ ਉੱਥੋਂ ਪਿਆਰ ਲੈ ਕੇ ਚਾਪ ਬਸ ਵੀ ਕਿੱਥੇ 7 ਸਮੁੰਦਰ ਪਾਰ ਤੋਂ ਇਹ ਪਿਆਰ ਲੈ ਕੇ ਉੱਥੋਂ ਮੇਰੇ ਵਾਸਤੇ। ਇਹ ਬੜੀ ਇੱਜ਼ਤ ਦੀ ਗੱਲ ਹੈ, ਬੜੀ ਮਿਹਰਬਾਨੀ। ਅਸੀਂ ਅੰਬਾਲੀਏ ਇਕੱਠੇ ਹੋ ਗਏ, ਅੰਬਾਲੇ ਲੋਰ ਵਿੱਚ ਇਕੱਠੇ ਹੋ ਗਏ। ਲਾਹੌਰ ਇਕੱਠੇ ਹੋ ਗਏ। ਜੇ ਮੈਂ ਲੈ ਕੇ ਜਾਵਾਂ ਨਾ ਉੱਥੇ, ਤੇ ਮੇਰੇ ਅੱਗੇ ਨੇ ਬੜਾ ਖੁਸ਼ ਹੋਣਾ। ਹੁਣ ਮੈਂ ਜਾ ਕੇ ਬਿਲਕੁਲ ਦੱਸੋ। ਫਿਲਮ ਦਿਖਾਉਣਾ। ਹਾਂ, ਬਿਲਕੁਲ ਦੱਸੋ। ਤੁਸੀਂ ਆਪਣਾ ਮੇਰੇ ਨਾਮ ਤੇ ਦੱਸੋ, ਆਪਣੇ ਘਰ ਵਾਲੇ ਦਾ, ਤੁਹਾਡੇ ਘਰ ਵਾਲਾ? ਹਾਂਜੀ, ਮੇਰਾ ਨਾਮ ਮਨਮੋਹਨ ਸਿੰਘ। ਅੱਛਾ, ਮਨਮੋਹਨ ਸਿੰਘ। ਠੀਕ ਹੈ। ਅੱਛਾ, ਤੁਹਾਡਾ ਵੀ ਅੰਬਾਲਾ? ਸਾਡਾ ਵੀ ਬੜਾ ਨੇੜੇ ਪਿੰਡ ਲਾਗੇ ਦਾ। ਤੇ ਬੱਚੇ ਬੱਚੇ ਇੱਕ ਬੱਚਾ ਹੈ, ਇੱਕ ਬੇਟਾ। ਇੱਕ ਬੇਟਾ ਹੈ। ਸੋ ਹਾਂਜੀ ਗਿਆ ਹੈ। ਨਿਆਣੇ ਵਿਆਹੇ ਤੇ ਚਾਹੇ ਤੁਸੀਂ ਸ਼ੀਰੀ ਵੀ ਮਾਰ ਹਾਂ, ਕਾਈ ਤੇ ਮੈਂ ਫਾਰਗੋ ਕੇ ਆਈ ਹਾਂ। ਫਾਰਗੋ ਕੇ ਅੱਲਾਹ ਤਾਲਾ ਦੀ ਸਲਾਮਤ ਰੱਖੇ। ਤੁਹਾਡੀ ਦੁਆਨਾ ਬੜੀ ਮਿਹਰਬਾਨੀ। ਹਾਂ, ਰੱਬ ਏਦਾਂ ਹੀ ਆਣਾ ਜਾਣਾ ਲੱਗਿਆ ਰਹੇ। ਬਿਲਕੁਲ ਬਹੁਤ ਹੀ ਪਿਆਰ ਮਿਲਿਆ ਸਾਨੂੰ। ਚਲੋ ਸੁਣਦਾ ਹੀ ਬਿਲਕੁਲ। ਤੁਹਾਡੀ ਮਿਹਰਬਾਨੀ। ਲੋ ਗੱਲ ਇਹ ਹੈ ਕਿ ਜਿਹੜੀ ਤੁਹਾਨੂੰ ਹਾਲੇ ਤੱਕ ਨਹੀਂ ਪਤਾ ਉਹ ਗੱਲ ਦੱਸਣ ਜਾ ਰਿਹਾ। ਸਭ ਤੋਂ ਪਹਿਲਾਂ ਜਿੱਥੇ ਕਲਿੱਪ ਇਹ ਜਾਊਗਾ ਨਾ, ਸਭ ਤੋਂ ਪਹਿਲਾਂ ਇਹਦਾ ਮਤਲਬ ਖਬਰ ਉਸ ਬੰਦੇ ਨੂੰ ਮਿਲੇਗੀ। ਇਹ ਜਿਹੜਾ ਮੇਰਾ ਇਸ ਪਾਸੇ ਬੰਦਾ ਖੜਾ ਹੈ, ਇਹ ਬੰਦਾ ਆਪਣੇ ਆਪ ਨੂੰ ਸੋਨਾ ਕਹਾਉਂਦਾ ਹੈ। ਇਹ ਬੰਦਾ ਜਿਹੜਾ ਟਿਕਟੌਕ ਤੇ ਬਹੁਤ ਮਸ਼ਹੂਰ ਹੈ। ਇਹ ਬੰਦਾ ਜਿਹੜਾ ਫਿਲਮਾਂ 'ਚ ਬਹੁਤ ਮਸ਼ਹੂਰ ਹੈ। ਤੇ ਇਹ ਤੁਹਾਨੂੰ ਨਹੀਂ ਪਤਾ, ਇਸ ਵਕਤ ਬੇਸ਼ੱਕ ਇਹਨੇ ਸਿਰ ਥੱਲੇ ਸੁੱਟਿਆ ਹੋਇਆ, ਪਰ ਅੱਜ ਕੱਲ੍ਹ ਦਾ ਸਿਰ ਬਹੁਤ ਉੱਤੇ ਚਲਾ ਗਿਆ। ਇਹ ਹੁਣ ਥੱਲੇ ਥੋੜ੍ਹਾ ਜਿਹਾ ਝੁਕਣ ਦਾ ਡਰਾਮਾ ਕਰ ਰਿਹਾ ਹੈ, ਪਰ ਬੰਦਾ ਬਹੁਤ ਉੱਤੇ ਹੈ। ਸੋ ਭਰਾਵਾ ਇਹਨੂੰ ਸਾਹਮਣੇ ਆਉਂਦਾ, ਬੰਦੇ ਨੇ ਬਹੁਤ ਉੱਤੇ ਜਾਣਾ ਤੇ ਬੰਦੇ ਨੇ ਜਾਂਦਾ ਇੰਗਲੈਂਡ, ਕੈਨੇਡਾ, ਅਮਰੀਕਾ, ਪਤਾ ਨਹੀਂ ਕਿੱਥੇ ਜਾ ਕੇ, ਕਿੱਥੇ ਸਰਗੋਧੇ ਤੋਂ ਹੁੰਦੇ ਹੋਏ, ਕਿਤੇ ਇਸਲਾਮਾਬਾਦ ਹੁੰਦੇ ਹੋਏ ਬਹੁਤ ਦੂਰ ਘੁੰਮਣਾ ਇਸ ਬੰਦੇ ਨੇ। ਸੋ ਇਹ ਬੰਦਾ ਬਹੁਤ ਉੱਚਾ ਜਾ ਰਿਹਾ। ਚਾਚਾ ਜੀ ਕਿਉਂ ਮੈਂ ਝੂਠ ਬੋਲਿਆ? ਨਹੀਂ ਬੋਲਿਆ। ਬਾਕੀ ਰਾਣਾ ਸਾਹਿਬ ਨੇ ਇਹ ਗੱਲ ਤਾਕੀਦ ਕੀਤੀ ਹੈ, ਕਿਉਂਕਿ ਸਰਕਾਰੀ ਬੰਦੇ ਨੇ, ਸਰਕਾਰੀ ਦਰਬਾਰੇ ਇਹਨਾਂ ਦੀ ਬਹੁਤ ਪਹੁੰਚ ਹੈ। ਇਹਨਾਂ ਤੋਂ ਮੈਂ ਪੁੱਛਿਆ ਕਿ ਇਹ ਬਾਕੀ ਇਹ ਗੱਲ ਠੀਕ ਹੈ ਕਿ ਸਰੋਆ ਸਾਹਿਬ ਬਹੁਤ ਉੱਤੇ ਜਾ ਰਹੇ ਨੇ? ਇਹ ਕਹਿੰਦੇ ਬਹੁਤ ਉੱਤੇ ਜਾ ਰਹੇ ਨੇ, ਕਿ ਸਾਡੀ ਹਕੂਮਤ ਸੋਚ ਰਹੀ ਹੈ ਕਿਸੇ ਤਰੀਕੇ ਨਾਲ ਇੱਥੇ ਰੋਕ ਲਿਆ ਜਾਵੇ, ਬਹੁਤ ਉੱਤੇ ਨਾ ਜਾਣ ਇਹ ਇਸੇ ਮੁਲਕ 'ਚ ਰਹਿਣ। ਅੱਛਾ ਜੀ, ਅਸੀਂ ਤੁਹਾਨੂੰ ਕਹਿੰਦੇ ਹਾਂ ਵੀ ਤੁਸੀਂ ਸਾਡੇ ਪਿੰਡ ਵੀ ਆਓ, ਆਉਂਗੇ? ਰਹਿਮੇ ਸ਼ਾਹ ਦਾ ਨਾਮ ਲੈ ਦਿਆ ਕਰੋ। ਲਓ ਭਾਈ,
ਕਮਾਲ ਗੱਲ ਕਰਦੇ ਕਹਿੰਦੇ ਸਾਡੇ ਪਿੰਡ ਸਾਨੂੰ ਤਾਂ ਪਤਾ ਹੀ ਨਹੀਂ ਕਿਹੜੀ ਗਲੀ ਕਿਹੜਾ ਮੁਹੱਲਾ ਤੇ ਕਿਹੜੀ ਸੜਕ ਜਾਂਦੀ ਹੈ ਉਹ ਲੈ ਕੇ ਜਾਓਗੇ ਤਾਂ ਆਵਾਂਗੇ ਨਾ ਇਹ ਹੁੰਦਾ ਕਿ ਕਹਿਣਾ ਵੀ ਹੈ ਤੇ ਬੁਲਾਉਣਾ ਵੀ ਨਹੀਂ ਇਹਨੂੰ ਕਹਿੰਦੇ ਨੇ ਲਾਹੌਰ ਚ ਲਾਹੌਰੀਆਂ ਦੇ ਪਤਾ ਲੱਗਿਆ ਕਿ ਕਹਿਣਾ ਵੀ ਹੈ ਕਹਿੰਦੇ ਕਹਿਣਾ ਮੋੜਨਾ ਡੱਕਾ ਤੋੜਨਾ ਨਹੀਂ ਉਹ ਗੱਲ ਕਰ ਰਿਹਾ ਬੰਦਾ ਇਹ ਬੈਗ ਹੋਰ ਰੱਖਿਆ ਜਾਣ 452 ਗਾਬੇ ਰਮੇਸ਼ ਬੈਗ ਆਪਣਾ ਰੱਖਿਆ 452 ਗਾਬੇ ਰਹਿਮੇ ਸ਼ਾਹ ਦਾ ਰਹਿਣ ਵਾਲਾ ਹੈ ਵਾਹ ਵਾਹ ਇਹ ਬੰਦਾ ਮੇਰੇ ਇਹ ਉੱਥੇ ਬੁਲਾ ਰਿਹਾ ਹੁਣ ਨਾ ਤਾਂ ਕੋਈ ਲੋਕੇਸ਼ਨ ਕਰ ਰਿਹਾ ਹੈ ਤੇ ਨਾ ਕੋਈ ਦੱਸ ਰਿਹਾ ਕਿ ਮੈਂ ਕਦੋਂ ਘਰੇ ਹੋਵਾਂਗਾ ਉਸ ਟਾਈਮ ਆਈ ਤੂੰ ਤੇ ਲੇਕਿਨ ਰਾਣਾ ਜੀ ਨੇ ਆਪੇ ਲੈ ਜਾਣਾ ਹੁਣ ਜਨਾਬ ਇਹ ਰਾਣਾ ਜੀ ਲੈ ਕੇ ਜਾਣਗੇ ਹਾਂਜੀ ਨਹੀਂ ਸਾਡੇ ਜਿਹੜੇ ਪਿੰਡਾਂ ਦੇ ਪਾਸੇ ਨਾ ਜੀ ਸਾਨੂੰ ਨਿੱਕੇ ਤੋਂ ਲਾ ਕੇ ਵੱਡੇ ਤੱਕ ਸਾਰੇ ਜਾਣਦੇ ਸਾਰੇ ਪਿਆਰ ਕਰਦੇ ਯਾਰ ਮੈਂ ਕੋਈ ਵਜ਼ੀਰੇ ਵਾਲਾ ਮੈਨੂੰ ਸਾਰੇ ਜਾਣਦੇ ਨੇ ਜਿਹੜਾ ਤਾਂ ਕੁਝ ਨਹੀਂ ਹੁੰਦਾ ਅੱਛਾ ਹਾਂਜੀ ਲੋਕ ਸਾਨੂੰ ਨਾ ਬੜਾ ਪਿਆਰ ਕਰਦੇ ਜਦੋਂ ਉੱਥੇ ਤੁਸੀਂ ਮੇਰੇ ਕੋਲ ਆਣਾ ਨਾ ਲੈ ਮੇਰੀ ਵੀ ਬੱਲੇ ਬੱਲੇ ਹੋ ਜਾਣੀ ਬੱਲੇ 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 ਭਾਜੀ ਹਜੇ ਕਸਰੇ ਬੱਲੇ ਬੱਲੇ ਹੋਣ ਦੱਸੋ ਕੋਈ ਨਹੀਂ ਆਣਾ ਮੈਂ ਸੋਚਿਆ ਮਿਲਣ ਲਈ ਬੁਲਾ ਰਿਹਾ ਕਿ ਘਰ ਤੈਨੂੰ ਬੁਲਾ ਕੇ ਚਾਹ ਸ਼ਾਮ ਪਾਉਣੀ ਹੈ ਨਹੀਂ ਬੱਲੇ ਬੱਲੇ ਤੇ ਬੱਲੇ ਬੱਲੇ ਕਰਾਉਣ ਲਈ ਬੁਲਾ ਰਿਹਾ ਜਾਓ ਐਸਾ ਅੱਛਾ ਤੁਸੀਂ ਪੱਕਾ ਨਹੀਂ ਦੱਸਿਆ ਵੀ ਉੱਥੇ ਰਹਿਮੇਸ਼ਾ ਤੁਸੀਂ ਆ ਰਹੇ ਆ ਅੱਲਾ ਖੈਰ ਲੈ ਜਾਵਾਂਗੇ ਤਾਂ ਜੀ ਮੈਨੂੰ ਤੇ ਕੋਈ ਲੈ ਕੇ ਜਾਓਗੇ ਤਾਂ ਅਸੀਂ ਲੈ ਕੇ ਜਾਵਾਂਗੇ ਤੁਹਾਡੇ ਚਲੋ ਫਿਰ ਆਪਣਾ ਚਲੋ ਹਾਂ ਤੇ ਆਪਣਾ ਬੈਗ ਬੈਗ ਤਾਂ ਬੜਾ ਆਪਣਾ ਹੁਣ ਅੱਜ ਕਾਨਫਰੰਸ ਦਾ ਜੀ ਅਖੀਰ ਦਾ ਦੇਣਾ ਤੇ ਇੱਥੋਂ ਵਿਹਲੇ ਹੋ ਕੇ ਨਾ ਇੱਥੇ ਡਿਊਟੀ ਦੇ ਫੇਰ ਸਵੇਰੇ ਆ ਉਹ ਮਹਿਮਾਨ ਕਹਿੰਦੇ ਨੇ ਨਾ ਵੀ ਅਸੀਂ ਚੱਲੇ ਆ ਕਹਿੰਦੇ ਚਲੋ ਠੀਕ ਸਾਹਿਬ ਆ ਕਹਿੰਦੇ ਕਾਨਫਰੰਸ ਦੀ ਵਜ੍ਹਾ ਤੋਂ ਫਿਰ ਬ੍ਰੇਕ ਲਾਤੀ ਪਿੰਡ ਲੈ ਜਾਣਾ ਨਹੀਂ ਚਾਹੁੰਦੇ ਬੰਦ ਕਰ ਲਈ ਤੇ ਨਾ ਨਾ ਨਹੀਂ ਫੋਟੋ ਕਰ ਲਾ ਵੀਡੀਓ ਬਣਾ ਲਓ ਬਸ ਅੱਜ ਗੱਲਾਂ ਕਰਨੀ ਉਹ ਥੱਕੇ ਆ ਆਪਾਂ ਕਰ ਲਾਂਗੇ ਮੈਂ ਚਲਾ ਜਾਣਾ ਨਾ ਅੱਜ ਕਿੱਥੇ ਆਪਣੇ ਘਰੇ ਕਿਉਂ ਮੇਰਾ ਸਰਦਾ ਨਹੀਂ ਮਗਰ ਨਾ ਡੰਗਰਾਂ ਡੁੰਗਰਾਂ ਤੋਂ ਬਹੁਤ ਔਖੀ ਹੋਈ ਕਿਹੜਾ ਪਿੰਡ ਹੈ ਸਾਡਾ ਹੈਗਾ 452 ਰਹਿਮੇਸ਼ਾ 452 ਰਹਿਮੇਸ਼ਾ ਰਮੇਸ਼ਾ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਨਾਲ ਬੈਠੇ ਆ ਤੁਸੀਂ ਸੁਣਵਾ ਹਮਾਰੇ ਜੇ ਫੜ ਲਓ ਅੱਛਾ ਬਹੁਤ ਪਿਆਰ ਮੁਹੱਬਤਾਂ ਕਰਦੇ ਨੇ ਤੇ ਦਿਲ ਤਾਂ ਕਰਦਾ ਨਹੀਂ ਕਿ ਜਾਵੇ ਪਰ ਹੁਣ ਪਿੱਛੇ ਭਾਈ ਕਾਰੋਬਾਰ ਵੀ ਤਾਂ ਹੈ ਤੇ ਕੱਲ ਪਰਸੋਂ ਤੋਂ ਸਾਡੇ ਨਾਲ ਨੇ ਤੇ ਮੇਰੇ ਵੱਲੋਂ ਅੰਜੁਮ ਸਰਾਏ ਨੂੰ ਢੇਰ ਸਾਰੀਆਂ ਮੁਬਾਰਕਾਂ ਦੁਆਵਾਂ ਜੁਗ ਜੁਗ ਜਿਓ ਸ਼ਾਲਾ ਇਹ ਸਾਂਝਾਂ ਇਸੇ ਤਰੀਕੇ ਨਾਲ ਬਣੀਆਂ ਰਹਿਣ ਆਮੀਨ ਆਮੀਨ ਤੇ ਇਹ ਜੀ ਅੱਛਾ ਅੱਛਾ ਲੱਗੇ ਕਿੱਦਾਂ ਲੱਗਿਆ ਜੀ ਤੁਹਾਨੂੰ ਇੱਥੇ ਆ ਕੇ ਇੱਥੇ ਲਾ ਲਓ ਇੱਥੇ ਫੜ ਕੇ ਬੋਲ ਲਓ ਚਾਹੇ ਇੱਥੇ ਫੜ ਕੇ ਬੋਲ ਲਓ ਇਦਾਂ ਤੇ ਆ ਕੇ ਬਹੁਤ ਵਧੀਆ ਲੱਗਿਆ ਜੀ ਬੜੇ ਮਿਹਨਤੀ ਲੋਕ ਹੋ ਤੁਸੀਂ ਹਾਂਜੀ, ਹੈਂ? ਸਾਡਾ ਤਾਂ ਪੰਜਾਬ ਦਾ ਦਿਲ ਹੀ ਲੱਗਦਾ ਹੈ ਇੱਥੇ ਰਹਿ ਗਿਆ ਨਾ ਇਧਰਲੇ ਪਾਸੇ ਠੀਕ ਹੈ ਸੋ ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਇਹ ਸਾਡਾ ਜਿਹੜਾ ਆਉਣ ਜਾਣ ਦਾ ਸਿਲਸਿਲਾ ਹੈ ਥੋੜਾ ਆਸਾਨ ਹੋਵੇ ਹਾਂਜੀ ਤੇ ਆਸਾਨੀ ਨਾਲ ਆਪਾਂ ਇੱਕ ਦੂਜੇ ਪਾਸੇ ਜਾ ਸਕੀਏ ਤੇ ਉਹ ਸਾਂਝਾ ਹੋਰ ਵਧਣ ਇਹ ਜੀ ਜਿਹੜਾ ਤੁਸੀਂ ਕਹਿੰਦੇ ਹੋ ਨਾ ਵੀ ਸਖਿਆਈ ਹੋ ਜਵੇ ਇਹ ਸਖਿਆਈ ਇਹਨਾਂ ਨੇ ਕਰਾਤੀ ਆ ਜਿਹੜੇ ਵੱਡੇ ਫਨਕਾਰ ਆ ਨਾ ਜਿੱਦਾਂ ਅਮਾਂ ਜੀ ਹੋਰੀਆਂ ਤੁਹਾਡੇ ਘਰ ਵਾਲੇ ਆ ਨਾ ਜੀ ਇਹ ਵੀ ਇਸ ਗੱਲ ਦੀ ਵੀ ਤੁਹਾਨੂੰ ਮੁਬਾਰਕਬਾਦ ਵੀ ਰੱਬ ਨੇ ਤੁਹਾਨੂੰ ਏਡੇ ਬਖਤਾਂ ਵਾਲੀ ਘਰ ਵਾਲੀ ਦਿੱਤੀ ਸਾਡੇ ਇੱਥੇ ਪਾਕਿਸਤਾਨ 'ਚ ਨਾ ਜੀ ਨਿੱਕੇ ਤੋਂ ਲਾ ਕੇ ਵੱਡੇ ਤੱਕ ਸਾਰੇ ਜਾਣਦੇ ਨੇ ਨਹੀਂ ਮੈਂ ਵੀ ਇਹੀ ਮਹਿਸੂਸ ਕਰਦਾ ਹਾਂ। ਵੀ ਲੱਕੜ ਦੇ ਨਾਲ ਇੱਕ ਲੋਹੇ ਦਾ ਕਿੱਲ ਵੀ ਓਏ ਹਾਏ 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 ਕੀ ਬਾਤ ਕੀ ਬਾਤ ਤੇ ਮੈਂ ਤੁਹਾਨੂੰ ਕਹਿਣਾ ਤੁਸੀਂ ਮੇਰੇ ਪਿੰਡ ਵੀ ਗੇੜਾ ਲਾਇਓ ਜ਼ਰੂਰ ਹਾਂ ਜੀ ਸਤ ਬਿਸਮਿਲ੍ਲਾ ਤੇ ਕਿੰਨੀ ਦੂਰ ਹੈ ਇੱਥੋਂ ਇੱਥੋਂ ਤਾਂ ਲੱਗਦਾ ਘੰਟਾ ਲੱਗਦਾ ਵੱਡੀ ਸੜਕ ਤੇ ਜਿਹੜੀ ਬਣੀ ਹਾਈਵੇ ਸ਼ੂਕ ਦੇ ਜਾਣਾ ਮੋਟਰਵੇ ਹਾਂਜੀ ਘੰਟੇ ਪਹਿਲਾਂ ਆਂਦਾ ਬਾਈ ਜ਼ੇਬੀ ਹੰਜਰਾ ਦਾ ਪਿੰਡ ਉਸ ਤੋਂ ਥੋੜਾ ਜਿਹਾ ਗਾਹਾਂ ਮੇਰਾ ਪਿੰਡ ਹਾਂਜੀ ਇਹ ਜਿੱਦਾਂ ਤੁਸੀਂ ਸ਼ਹਿਰ ਦੇਖ ਰਹੇ ਆ ਮੈਂ ਕਹਿੰਦਾ ਤੁਸੀਂ ਇਦਾਂ ਪਿੰਡ ਵੀ ਦੇਖੋ ਹਾਂ ਬਿਲਕੁਲ ਬਿਲਕੁਲ ਪਿੰਡਾਂ ਨਾਲ ਤਾਂ ਸਾਨੂੰ ਜ਼ਿਆਦਾ ਅਟੈਚਮੈਂਟ ਹੈ ਹਾਂ ਸਾਡੇ ਕੋਲ ਸਮਾਂ ਹੀ ਬੜਾ ਘੱਟ ਹੈ ਹੁਣ ਦੇਖੋ ਨਾ 2 ਦਿਨ ਰਹਿ ਗਏ ਬਸ ਅੱਛਾ 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 ਅਸੀਂ ਨਨਕਾਣਾ ਸਾਹਿਬ ਜਾਣਾ ਹੈ ਉਹ ਜ਼ਰੂਰੀ ਉਹ ਜ਼ਰੂਰੀ ਤੁਸੀਂ ਨਨਕਾਣਾ ਸਾਹਿਬ ਜਾਓ ਜੀ ਤੇ ਉੱਥੋਂ ਹੋ ਕੇ ਤੁਸੀਂ ਨਾ ਹੁਣ ਤੁਹਾਨੂੰ ਲੱਗ ਗਿਆ ਪਤਾ ਹੁਣ ਅਗਲੀ ਵਾਰੀ ਤੁਸੀਂ ਮਹੀਨੇ ਵਾਸਤੇ ਆਓ ਹੋਰ ਅਗਲੀ ਵਾਰ ਹੋ ਸਕਦਾ ਹੈ ਪਿੰਡਾਂ ਦੀਆਂ ਲੱਸੀਆਂ ਪੀਵਾਂਗੇ ਜਾ ਕੇ ਹਾਏ ਹਾਏ ਹਾਂ ਪਿੰਡਾਂ ਵਾਲੇ ਤਾਂ ਤਰਸੇ ਪੇ ਤੁਹਾਨੂੰ ਲੱਸੀਆਂ ਪਿਲਾਉਣ ਜੇ ਕਿਤੇ ਇਹਨਾਂ ਦਾ ਪਤਾ ਲੱਗ ਜੇ ਵੀ ਇਹ ਆਏ ਹੋਏ ਆ ਹਲੇ ਨਾ ਇਹਨਾਂ ਨੂੰ ਪਤਾ ਨਹੀਂ ਲੱਗਿਆ ਤੇ ਇੱਥੇ ਦੁਨੀਆ ਸੰਭਾਲਣੀ ਔਖੀ ਹੋ ਜੇ ਇਹਨਾਂ ਮੇਰੀ ਮਾਂ ਸਾਡੀਆਂ ਬੀਬੀਆਂ ਸਾਰੀਆਂ ਇਹਨਾਂ ਨੂੰ ਜਾਣਦੀਆਂ ਜੀ ਤਾਂ ਹੀ ਤਾਂ ਸਾਨੂੰ ਆਪਣੀ ਮਾਂ ਦਿਖਦੀ ਇਹਨਾਂ ਦੇ ਵਿੱਚ ਹਾਂਜੀ ਫਿਲਮਾਂ ਦੇ ਵਿੱਚ ਅੱਛਾ ਫਿਲਮਾਂ ਦੇ ਵਿੱਚ ਤੁਸੀਂ ਬਹੁਤ ਕੌੜੇ ਬਣਦੇ ਉਂਝ ਹੈ ਤੁਸੀਂ ਮਿੱਠੇ ਆ ਉਹ ਇੱਕ ਕਰੈਕਟਰ ਹੁੰਦਾ ਹੈ ਹਾਏ। ਪਾਤਰ ਸਮਾਜ ਦੇ ਵਿੱਚ ਹੈ ਨਾ ਤੇ ਮੈਨੂੰ ਵੀ ਲੱਗਦਾ ਹੈ ਕਿ ਹਰ ਬੰਦੇ ਨੂੰ ਸਮਝਾਇਆ ਨਹੀਂ ਜਾ ਸਕਦਾ ਪਰ ਉਹ ਇੱਕ ਕਰੈਕਟਰ ਹੈ ਜਿਵੇਂ ਆਮ ਸਮਾਜ ਦੇ ਵਿੱਚ ਚੱਲਦਾ ਹੈ ਸੱਸਾਂ ਤਾਈਆਂ ਦੇ ਜਾਂ ਪਿੰਡ ਦੀ ਇੱਕ ਐਦਾਂ ਦੀ ਲੇਡੀ
ਜਿਹਦਾ ਹਰੇਕ ਥਾਂ ਡੰਡਾ ਚੱਲਦਾ ਹੈ ਨਾ। ਹਾਂ, ਇਹ ਹੁੰਦੀਆਂ ਨੇ ਪਿੰਡਾਂ ਵਿੱਚ ਔਰਤਾਂ। ਅਮਰਿੰਦਰ ਗਿੱਲ ਨੇ ਤੁਹਾਨੂੰ ਕਿਹਾ ਸੀ ਫਿਲਮ 'ਚ ਅਗੇ ਤੈਨੂੰ ਬੜਾ ਪਤਾ ਤਾਈ। ਉਹ ਬਿੰਨੂ ਨੇ ਬਿੰਨੂ ਨੇ ਕਿਹਾ, ਬਿੰਨੂ ਢਿੱਲੋਂ ਨੇ ਕਿਹਾ ਜਿਉਂਦੇ ਮੈਂ ਵਾਸਤੇ। ਕਹਿੰਦਾ ਬਹਿ ਜਾਵੇ ਟਿੱਕੇ। ਰੱਬ ਤੁਹਾਨੂੰ ਇਦਾਂ ਹੀ ਸਿਹਤ ਤੰਦਰੁਸਤੀ ਦੇਵੇ ਤੇ ਤੁਹਾਡੀਆਂ ਦੁਆਵਾਂ। ਹਾਂਜੀ ਤੇ ਅਸੀਂ ਤੁਹਾਨੂੰ ਦੇਖਦੇ ਰਹੀਏ ਇਦਾਂ ਹੀ। ਬੜੀ ਮਿਹਰਬਾਨੀ ਜੀ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਪ੍ਰੇਮ ਲਹਿਰੀ ਬਠਿੰਡਾ ਤੋਂ ਤੇ ਆਏ ਹੋਏ ਆ ਲਾਹੌਰ ਦੇ ਵਿੱਚ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਜਿਹੜੀ ਹੋ ਰਹੀ ਹੈ ਉਹਦੇ 'ਚ ਭਾਗ ਲੈਣ ਲਈ। ਤੇ ਇੱਥੋਂ ਦੇ ਜਿਹੜੇ ਇਨਫਲੂਐਂਸਰ ਨੇ ਸਾਡੇ ਵੱਡੇ ਵੀਰ ਅੰਜੁਮ ਸਰਵਾ ਜੀ, ਇਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਵੀ ਬਾ ਕਮਾਲ ਨੇ। ਵੈਸੇ ਮੇਰਾ ਨਾਂ ਹੁਣ ਤੱਕ ਇਹਨਾਂ ਨੇ ਠੀਕ ਲਿਆ, ਹੋਰਾਂ ਸਾਰਿਆਂ ਦੇ ਨਾਂ ਦਾ ਇਹਨੂੰ ਟਹਿਣੇ ਨੂੰ ਵੀ ਇੱਟਾ ਟਹਿਣਾ ਬਣਾਉਂਦੇ ਆ। ਤੇ ਤੁਸੀਂ ਆਪਣੇ ਨਾਲ ਦੱਸਿਓ, ਮੇਰੇ ਕੋਲ ਹੈਗਾ ਆਪਣਾ ਜੀ, ਤੁਸੀਂ ਆਪਣਾ ਦੱਸਿਓ ਵੀ ਤੁਹਾਡਾ ਸਾਰਾ ਜਿਹੜਾ ਤੁਸੀਂ ਅੱਗੇ ਮੈਨੂੰ ਉਹ ਦੱਸਿਆ ਉਹ ਦੱਸੋ। ਅੱਛਾ, ਗੱਲ ਕਰ ਰਹੇ ਸੀ ਕਿ ਸਫ਼ਰਾਂ ਦੀ ਕਿ ਸਾਡਾ ਬਠਿੰਡਾ ਦੇ ਵਿੱਚ ਮੋਟਰਸਾਈਕਲ ਕਲੱਬ ਹੈ ਪੰਜਾਬੀ ਐਡਵੈਂਚਰ। ਪੰਜਾਬੀ ਐਡਵੈਂਚਰ ਅਸੀਂ ਜਦੋਂ ਸ਼ੁਰੂ ਕੀਤਾ ਸੀਗਾ ਤਾਂ ਉਹਦੇ ਵਿੱਚ ਅਸੀਂ 8 ਮੈਂਬਰ ਸੀਗੇ। ਹੁਣ ਉਹਦੇ ਵਿੱਚ ਅਸੀਂ 400 ਪਲੱਸ ਮੈਂਬਰ ਹੈਗੇ ਆ ਕਲੱਬ ਦੇ ਵਿੱਚ। ਤਾਂ ਸਾਡੇ ਕਲੱਬ ਦੇ ਵੱਲੋਂ ਜਿਹੜਾ ਹੈਗਾ ਇਕੱਲਾ ਬਠਿੰਡਾ ਹੀ ਨਹੀਂ, ਇਕੱਲਾ ਪੰਜਾਬ ਨਹੀਂ, ਬਲਕਿ ਪੂਰਾ ਇੰਡੀਆ ਸਾਰਾ ਘੁੰਮਿਆ ਹੋਇਆ ਮੋਟਰਸਾਈਕਲਾਂ ਦੇ ਉੱਤੇ। ਬਾਰਡਰ ਟੂ ਬਾਰਡਰ, ਪਾਕਿਸਤਾਨ ਦੇ ਬਾਰਡਰ ਤੋਂ ਲੈ ਕੇ ਜਿਹੜਾ ਹੈਗਾ ਬਰਮਾ ਦੇ ਬਾਰਡਰ ਤੱਕ, ਚਾਈਨਾ ਦੇ ਬਾਰਡਰ ਤੱਕ ਸਾਰਾ ਅਸੀਂ ਇੰਡੀਆ ਘੁੰਮਿਆ ਹੋਇਆ। ਇਹ ਤੋਂ ਇਲਾਵਾ ਨੇਪਾਲ ਹੋ ਗਿਆ, ਮਿਆਂਮਾਰ ਹੋ ਗਿਆ, ਥਾਈਲੈਂਡ ਹੋ ਗਿਆ, ਮਲੇਸ਼ੀਆ ਹੋ ਗਿਆ। ਤੇ ਇਹ ਸਾਰੇ ਦੇਸ਼ ਅਸੀਂ ਆਪਣੇ ਮੋਟਰਸਾਈਕਲਾਂ 'ਤੇ ਘੁੰਮੇ ਨੇ। ਤਾਂ ਫਿਊਚਰ ਦੇ ਵਿੱਚ ਜਿਹੜੀ ਸਾਡੀ ਕੋਸ਼ਿਸ਼ ਹੈਗੀ ਆ ਉਹ ਹੈਗੀ ਹੈ ਪਾਕਿਸਤਾਨ ਆਪਣੇ ਮੋਟਰਸਾਈਕਲ 'ਤੇ ਘੁੰਮਣ ਦੀ। ਤੇ ਜੇਕਰ ਜਿਹੜਾ ਹੈਗਾ ਪਾਕਿਸਤਾਨ ਸਰਕਾਰ ਸਾਨੂੰ ਇਜਾਜ਼ਤ ਦੇਵੇ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਥੋਂ ਜਿਹੜਾ ਹੈਗਾ ਪਾਕਿਸਤਾਨ ਦੇ ਵਿੱਚ ਅਸੀਂ ਆਪਣੇ ਮੋਟਰਸਾਈਕਲ 'ਤੇ ਘੁੰਮਾਂਗੇ। ਔਰ ਹੋਰ ਇੱਕ ਸਰੋਆ ਸਾਹਿਬ ਮੈਂ ਦੱਸਾਂ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਬਾਰੇ ਜਾਣਦੇ ਹੋ? ਹਾਂਜੀ, ਕਿਉਂ ਨਹੀਂ। ਹਾਂ, ਉਹਨਾਂ ਨੇ 4 ਉਦਾਸੀਆਂ ਕੀਤੀਆਂ ਨੇ, 4 ਟਰੈਵਲ ਕੀਤੇ ਜ਼ਿੰਦਗੀ ਦੇ ਵਿੱਚ। ਹਾਂਜੀ, ਤਾਂ ਅਸੀਂ ਉਹਨਾਂ ਚਾਰੇ ਜਿਹੜੇ ਉਹਨਾਂ ਨੇ ਸਫ਼ਰ ਕੀਤੇ ਵੱਡੇ ਜ਼ਿੰਦਗੀ ਦੇ ਵਿੱਚ, ਤਾਂ ਅਸੀਂ ਉਹਨਾਂ ਸਫ਼ਰਾਂ ਦੇ ਉੱਤੇ ਮੋਟਰਸਾਈਕਲ 'ਤੇ ਘੁੰਮਣਾ ਚਾਹੁੰਦੇ ਹਾਂ। ਵਾਹ 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 ਵਾਹ, ਠੀਕ ਹੈ। ਤੇ ਉਹਦੇ ਵਿੱਚ ਸਾਰਾ ਇੰਡੀਆ ਹੈਗਾ, ਉਹ ਦੁਬਾਰਾ ਕਰਾਂਗੇ ਅਸੀਂ। ਸਾਰਾ ਇੰਡੀਆ, ਸ਼੍ਰੀਲੰਕਾ ਹੈ, ਬੰਗਲਾਦੇਸ਼ ਹੈ, ਪਾਕਿਸਤਾਨ ਹੈ, ਅਫਗਾਨਿਸਤਾਨ ਹੈ ਤੇ ਸਾਊਦੀ ਅਰਬ ਹੈ। ਇਹ ਸਾਰੇ ਦੇਸ਼ ਜਿਹੜੇ ਹੈਗੇ ਨੇ ਅਸੀਂ ਆਪਣੇ ਮੋਟਰਸਾਈਕਲਾਂ 'ਤੇ ਘੁੰਮਣ ਦਾ ਸੁਪਨਾ ਲਿਆ ਤੇ ਬਾਬੇ ਨਾਨਕ ਨੇ ਚਾਹਿਆ ਤਾਂ ਅਸੀਂ ਜ਼ਰੂਰ ਸਫਲ ਹੋਵਾਂਗੇ ਇਹਦੇ ਵਿੱਚ। ਸਭ ਤੋਂ ਵੱਧ ਜਿਹੜੀ ਸਾਨੂੰ ਦਿੱਕਤ ਆਉਂਦੀ ਹੈ ਪਰਮਿਸ਼ਨਾਂ ਦੇ ਵਿੱਚ, ਉਹ ਇਕੱਲੇ ਪਾਕਿਸਤਾਨ ਦੇ ਵਿੱਚ ਆਉਂਦੀ ਹੈ ਕਿ ਬਾਈ ਰੋਡ। ਨਹੀਂ ਉਹ ਵੀ ਮੁੱਕ ਜੂ, ਉਹ ਵੀ ਨਹੀਂ ਆਇਆ ਕਰੂਗੀ ਇਨਸ਼ਾਅੱਲਾ। ਹਾਂ ਬਿਲਕੁਲ ਬਿਲਕੁਲ, ਹਾਂ ਪਰਮਾਤਮਾ ਨੇ ਚਾਹਿਆ ਤਾਂ ਬਿਲਕੁਲ ਇਹ ਰਸਤੇ ਖੁੱਲ੍ਹ ਜਾਣਗੇ ਸਾਡੇ ਲਈ। ਔਰ ਅਸੀਂ ਬਾਬੇ ਨਾਨਕ ਦੇ ਪਦ ਚਿੰਨ੍ਹਾਂ 'ਤੇ ਚੱਲਦੇ ਹੋਏ, ਜਿੱਥੇ ਹੁਣ ਅੱਜ ਅਸੀਂ ਪੈਦਲ ਚੱਲ ਕੇ ਬਾਘਾ ਬਾਰਡਰ ਲੰਘੇ ਸੀ, ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਮੋਟਰਸਾਈਕਲ 'ਤੇ ਵੀ ਇੱਥੇ ਆਵਾਂਗੇ। ਹਾਂ, ਸ਼ੁਕਰੀਆ ਜਨਾਬ। ਜਿੱਦਾਂ ਨਾ ਜੀ ਬਾਈ ਤੁਸੀਂ ਗੱਲ ਕੀਤੀ, ਜਿਹੜੇ ਵੀ ਆਪਣੇ ਸਾਧੂ ਸੰਤ ਫਕੀਰ ਸੀ ਨਾ, ਉਹ ਸਫ਼ਰ ਕਰਦੇ ਸੀ। ਉਹ ਕਹਿੰਦੇ ਸੀ ਵੀ ਸਫ਼ਰ 'ਚ ਦਨਾਈ ਹੈ, ਸਫ਼ਰ ਦੇ ਵਿੱਚ ਉਹ ਦਰਵੇਸ਼ੀ ਲੱਭਦੀ ਹੈ। ਤੇ ਇਸ ਸਫ਼ਰ 'ਚ ਬੜੀ ਬਰਕਤ ਹੁੰਦੀ ਹੈ। ਸਫ਼ਰ ਕਰਨਾ ਚਾਹੀਦਾ, ਬੰਦੇ ਦਾ ਦਿਮਾਗ ਖੁੱਲ੍ਹਦਾ, ਨਵੀਆਂ ਨਵੀਆਂ ਛਾਵਾਂ ਲੱਭਦੀਆਂ, ਬੰਦਾ ਦੁਨੀਆ ਦੇਖਦਾ। ਬਿਲਕੁਲ ਸਹੀ। ਤੇ ਇਹ ਜੀ ਜਿੱਦਾਂ ਤੁਸੀਂ ਸਫ਼ਰ ਕਰ ਰਹੇ ਹੋ, ਤੁਹਾਨੂੰ ਸਾਡੇ ਵੱਲੋਂ ਸੱਦਾ ਵੀ ਤੁਸੀਂ ਮੋਟਰਸਾਈਕਲ ਦੇ ਉੱਤੇ ਸਾਡਾ ਪਾਕਿਸਤਾਨ ਆ ਕੇ ਦੇਖੋ। ਬਿਲਕੁਲ, ਸ਼ੁਕਰੀਆ ਜਨਾਬ, ਬੜੀ ਮਿਹਰਬਾਨੀ। ਔਰ ਇੱਕ ਪੰਜਾਬੀ ਐਡਵੈਂਚਰ ਕਲੱਬ ਦੇ ਵੱਲੋਂ ਜਿਹੜਾ ਹੈਗਾ ਤੁਹਾਡੇ ਲਈ ਇੱਕ ਮੈਂ ਮੈਡਲ ਲੈ ਕੇ ਆਇਆ ਹੈਗਾ। ਅੱਛਾ ਜੀ। ਤੇ ਮਿਹਰਬਾਨੀ, ਇਹ ਤੁਹਾਡਾ ਪਿਆਰ ਹੈ ਜੀ। ਬਿਲਕੁਲ ਜੀ, ਇਹ ਸਾਡੇ ਕਲੱਬ ਦਾ ਪਿਆਰ ਹੈਗਾ। ਸਾਰੇ ਸਾਡੇ ਜਿਹੜੇ ਕਲੱਬ ਦੇ ਫਾਊਂਡਰ ਮੈਂਬਰ ਹੈਗੇ ਨੇ, ਜਿਨ੍ਹਾਂ ਦੇ ਵਿੱਚ ਸਾਡੇ ਚੇਅਰਮੈਨ ਨੇ ਚੱਠਾ ਸਾਹਿਬ, ਭੁਪਿੰਦਰ ਮਾਨ ਜੀ ਜਿਹੜੇ ਜਨਰਲ ਸਕੱਤਰ ਨੇ, ਜਸਵਿੰਦਰ ਬਰਾੜ ਜੀ, ਜਸਵੰਤ, ਜਸਪਾਲ ਸੰਧੂ ਤੇ ਬਾਕੀ ਸਾਰਿਆਂ ਦੀ ਟੀਮ ਦੇ ਵੱਲੋਂ ਇਹ ਜਿਹੜਾ ਹੈਗਾ ਪੂਰੇ ਪੰਜਾਬੀ ਐਡਵੈਂਚਰ ਦੀ ਟੀਮ ਦੇ ਵੱਲੋਂ ਅਸੀਂ ਤੁਹਾਨੂੰ ਇਹ ਜਿਹੜਾ ਹੈਗਾ ਇਹ ਮੈਡਲ ਦੇ ਕੇ ਸਨਮਾਨਿਤ ਕਰਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ। ਬੜੀ ਮਿਹਰਬਾਨੀ, ਥੈਂਕ ਯੂ। ਬੜੀ ਮਿਹਰਬਾਨੀ ਜੀ, ਜਿਉਂਦੇ ਵਾਸਤੇ ਤੁਸੀਂ ਵੀ। ਸਾਨੂੰ ਸਾਡੇ ਪਹਿਰਾਵੇ ਦੇ ਉੱਤੇ ਮਾਣ ਹੋ ਸਕੇ, ਸਾਨੂੰ ਸਾਡੀ ਬੋਲੀ ਦੇ ਉੱਤੇ ਮਾਣ ਹੋ ਸਕੇ। ਇਹ ਚੀਜ਼ ਕਰਨ ਵਾਸਤੇ ਨਾ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਉਪਰਾਲੇ ਜਿਹੜੇ ਉਹ ਕਰਨੇ ਪੈਣਗੇ। ਔਰ ਮੈਨੂੰ ਇਹ ਲੱਗਦਾ ਕਿ ਪੰਜਾਬੀ ਦੀ ਕਾਨਫਰੰਸ ਜਿਹੜੀ ਹੈ ਉਹ ਨਾ ਸਿਰਫ ਪਾਕਿਸਤਾਨ ਜਾਂ ਇੰਡੀਆ ਦੇ ਵਿੱਚ, ਬਲਕਿ ਉਹ ਵਿਸ਼ਵ ਦੇ ਸਾਰੇ ਥਾਵਾਂ ਤੇ, ਹੁਣ ਅਮਰੀਕਾ ਤੋਂ ਸੱਜਣ ਬੈਠੇ ਨੇ, ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਕਿ ਪੰਜਾਬੀ ਸਾਰੀ ਕੁੱਲ ਦੁਨੀਆ ਦੇ ਵਿੱਚ ਵਸਦੇ ਨੇ, ਜਿੱਥੇ ਜਿੱਥੇ ਵਸਦੇ ਨੇ, ਸਾਨੂੰ ਉੱਥੇ ਉੱਥੇ ਕਾਨਫਰੰਸਿਸ ਕਰਨੀਆਂ ਚਾਹੀਦੀਆਂ। ਤੇ ਸਾਲ ਦੀ ਇੱਕ ਵੱਡੀ ਕਾਨਫਰੰਸ ਆਪਾਂ ਮਿਥ ਲਈਏ, ਜਿੱਦਾਂ
올림픽ਸ ਹੋਣੇ ਹੁੰਦੇ ਆ ਤਾਂ ਪਹਿਲਾਂ ਮਿੱਥਿਆ ਹੁੰਦਾ ਵੀ ਆਰਕਾ 올림픽ਸ ਇੱਥੇ ਹੋਣਗੇ। ਤੇ ਇਹਦੇ ਵਿੱਚ ਪੰਜਾਬੀ ਖੇਡਾਂ ਦਾ ਵੀ ਮਸਲਾ ਆਪਾਂ ਉਠਾ ਸਕਦੇ ਹਾਂ। ਜਿਹੜੀਆਂ ਸਾਡੀਆਂ ਖੇਡਾਂ ਗਵਾਚ ਰਹੀਆਂ ਨੇ, ਆਪਾਂ ਉਹਨਾਂ ਦੇ ਟੂਰਨਾਮੈਂਟ ਵੀ ਰੱਖ ਸਕਦੇ ਹਾਂ, ਆਪਾਂ ਭੰਗੜੇ ਦੇ ਕੰਪੀਟੀਸ਼ਨਸ ਵੀ ਰੱਖ ਸਕਦੇ ਹਾਂ, ਆਪਾਂ ਸੋਹਣੀਆਂ ਵਰਦੀਆਂ ਦੇ ਕੰਪੀਟੀਸ਼ਨਸ ਵੀ ਰੱਖ ਸਕਦੇ ਹਾਂ, ਰਵਾਇਤੀ ਜਿਹੜੀਆਂ ਸਾਡੀਆਂ ਪੋਸ਼ਾਕਾਂ ਨੇ ਉਹਨਾਂ ਦੇ ਕੰਪੀਟੀਸ਼ਨਸ ਵੀ ਰੱਖ ਸਕਦੇ ਹਾਂ। ਇੱਕ ਦੂਜੇ ਨਾਲ ਕਲਚਰ ਜਿਹੜੀ ਉਹ ਸ਼ੇਅਰਿੰਗ ਜ਼ਰੂਰੀ ਹੈ, ਉਹਦੇ ਤੇ ਵੀ ਕੰਮ ਕੀਤਾ ਜਾ ਸਕਦਾ ਹੈ। ਤੁਸੀਂ ਇੱਕ ਚੀਜ਼ ਮਹਿਸੂਸ ਕਰਕੇ ਦੇਖਿਓ, ਜਦੋਂ ਅਸੀਂ ਆਪਣੇ ਹਾਣ ਪ੍ਰਾਣ ਦੀ ਗੱਲ ਕਰਦੇ ਹਾਂ ਨਾ ਕਿ ਸਾਡੇ ਹਾਣੀ ਕੌਣ ਨੇ, ਤਾਂ ਮੈਂ ਮਹਿਸੂਸ ਕਰਦਾ ਕਿ ਸਾਡਾ ਸਭ ਤੋਂ ਸੁੱਚਾ ਤੇ ਪੁਰਾਣਾ ਹਾਣੀ ਜਿਹੜਾ ਉਹ ਰੱਬ ਆਪ ਹੈ। ਕਿਉਂਕਿ ਜੇ ਆਤਮਾ ਉਹਦੇ ਹਿੱਸੇ ਚੋਂ ਨਿਕਲਿਆ ਹੋਇਆ ਇੱਕ ਛੋਟਾ ਟੁਕੜਾ ਹੈ, ਤਾਂ ਜਿੰਨੀ ਉਮਰ ਪਰਮਾਤਮਾ ਦੀ ਹੈ ਉਨੀ ਉਮਰ ਸਾਡੀ ਰੂਹ ਦੀ ਹੈ। ਮੁੱਦਤਾਂ ਤੋਂ ਅਸੀਂ ਇਕੱਠੇ ਆ, ਸਾਡੀ ਇੱਕ ਕਹਾਣੀ ਆ। ਮੁੱਦਤਾਂ ਤੋਂ ਅਸੀਂ ਇਕੱਠੇ ਆ, ਸਾਡੀ ਇੱਕ ਕਹਾਣੀ ਆ। ਵੀਰ ਜੀ ਨੀਚੇ ਬੈਠ ਜਾਓ। ਮੈਂ ਤੇ ਰੱਬ ਮੇਰਾ ਅਸੀਂ ਦੋਵੇਂ ਹਾਣੀਆਂ, ਮੈਂ ਤੇ ਰੱਬ ਮੇਰਾ ਅਸੀਂ ਦੋਵੇਂ ਹਾਣੀਆਂ। ਮੁੱਦਤਾਂ ਤੋਂ ਅਸੀਂ ਖੇਡ ਰਹੇ ਆ, ਖੇਡਾਂ ਪਿਆਰ ਦੀਆਂ। ਮੁੱਦਤਾਂ ਤੋਂ ਅਸੀਂ ਖੇਡ ਰਹੇ ਆ, ਖੇਡਾਂ ਪਿਆਰ ਦੀਆਂ। ਮਾਂ ਬਾਪ ਭੈਣ ਤੇ ਵੀਰ ਕਦੇ ਕਦੇ ਆਸ਼ਿਕ ਯਾਰ ਦੀਆਂ। ਉਹ ਸ਼ਹਿਨਸ਼ਾਹ ਮੇਰਾ, ਉਹ ਸ਼ਹਿਨਸ਼ਾਹ ਮੇਰਾ, ਮੈਂ ਉਹਦੀ ਪਟਰਾਣੀ ਆ। ਮੈਂ ਤੇ ਰੱਬ ਮੇਰਾ ਅਸੀਂ ਦੋਵੇਂ ਹਾਣੀ। ਜਦੋਂ ਉਹ ਕਾਇਨਾਤ ਸਿਰਜਦਾ ਹੈ, ਜਦੋਂ ਆਪਣੀ ਕਲਮ ਚਲਾਉਂਦਾ ਹੈ, ਤਾਂ ਸਾਨੂੰ ਇੱਕ ਕਿਰਦਾਰ ਦਾ ਰੂਪ ਬਣਾ ਕੇ ਦੁਨੀਆ ਤੇ ਭੇਜਦਾ ਹੈ। ਔਰ ਜਦੋਂ ਇਸ ਮਾਇਆ ਦਾ ਪਰਦਾ ਦੁਬਾਰਾ ਚੁੱਕਦਾ ਹੈ, ਤੇ ਫਿਰ ਆਪਣੇ ਆਪ ਨਾਲ ਜੋੜ ਕੇ ਰੱਬ ਵੀ ਬਣਾ ਦਿੰਦਾ ਹੈ। ਉਹ ਬੈਠ ਕਹਾਣੀ ਲਿਖ ਮੈਨੂੰ ਕਿਰਦਾਰ ਬਣਾ ਦਿੰਦਾ ਹੈ। ਉਹ ਬੈਠ ਕਹਾਣੀ ਲਿਖ ਮੈਨੂੰ ਕਿਰਦਾਰ ਬਣਾ ਦਿੰਦਾ ਹੈ। ਇੱਕ ਛਿਨ ਵਿੱਚ ਖੁਦ ਨਾਲ ਜੋੜ ਕੇ ਫਿਰ ਕਰਤਾਰ ਬਣਾ ਦਿੰਦਾ ਹੈ। ਉਹ ਇਸ਼ਕ ਦਾ ਬੂਟਾ ਏ, ਮੈਂ ਉਹਦੀ ਪਹਿਲੀ ਟਾਹਣੀ ਆ। ਉਹ ਇਸ਼ਕ ਦਾ ਬੂਟਾ ਏ, ਮੈਂ ਉਹਦੀ ਪਹਿਲੀ ਟਾਹਣੀ ਆ। ਮੈਂ ਤੇ ਰੱਬ ਮੇਰਾ ਅਸੀਂ ਦੋਵੇਂ ਹਾਣੀਆਂ। ਮੈਂ ਤੇ ਰੱਬ ਮੇਰਾ ਅਸੀਂ ਦੋਵੇਂ ਹਾਣੀਆਂ। ਸ਼ੁਕਰੀਆ, ਬਹੁਤ ਧੰਨਵਾਦ। ਹੋਰ ਕੀ ਹੁਕਮ ਹੈ ਜੀ ਮੇਰੇ ਲਈ? ਹੋਰ ਗਈ ਅਫਜ਼ਲ ਜੀ? ਕਿਹੜਾ ਗਾਣਾ ਸੁਣੋਗੇ? ਕੱਲ ਇੱਕ ਸੱਜਣ ਸੀਗੇ, ਉਹ ਮੇਰੇ ਨਾਲ ਨਾ ਲੜੇ ਵੀ ਇਸ ਗੱਲੋਂ। ਲਾਹੌਰੀਏ ਵਾਲਾ ਵੀ ਸੁਣਾ ਦਿੰਦਾ। ਕੀ ਹੋਇਆ ਜੇ ਅੱਡ ਪੱਡ ਸਾਡੇ ਰਾਹ ਹੋ ਗਏ, ਬੱਚਿਆਂ ਜੇ ਪਾਲੇ ਸੁਪਨੇ ਸਭ ਤਬਾਹ ਹੋ ਗਏ। ਲਿਖਿਆ ਨਾ ਤੂੰ ਨਾ ਮੈਂ ਲਿਖੀਆਂ ਭਾਗ ਦੀਆਂ, ਅਣਚਾਹੇ ਫਾਸਲੇ ਖਾਮਖਾ ਹੋ ਗਏ। ਤੇ ਰੂਹਾਂ ਦੂਰ ਨਹੀਂ ਹੁੰਦੀਆਂ, ਉਹ ਰੂਹਾਂ ਦੂਰ ਨਹੀਂ ਹੁੰਦੀਆਂ, ਪਿੰਡੇ ਲੱਖ ਹੋਵਣ ਰੱਬ ਰੱਖੂਗਾ ਡਰਨਾ, ਆਪਾਂ ਨਹੀਂ ਰੁਲਦੇ। ਤੇ ਕਿੱਦਾਂ ਕੋਈ ਪਾਬੰਦੀਆਂ ਲਾ ਲਓ ਪ੍ਰੀਤਾਂ ਤੇ, ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ। ਤੇ ਕਿੱਦਾਂ ਕੋਈ ਪਾਬੰਦੀਆਂ ਲਾ ਲਓ ਪ੍ਰੀਤਾਂ ਤੇ,
ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ, ਆਰੀਆਂ ਦੇ ਨਾਲ ਅੰਬਰ ਵੱਡਿਆ ਜਾਂਦਾ ਨਹੀਂ, ਪਾਣੀ ਚੋਂ ਘੁਲਿਆ ਪਾਣੀ ਕੱਢਿਆ ਜਾਂਦਾ ਨਹੀਂ, ਜੀਵਨ ਦੇ ਇਸ ਕੱਚੇ ਕੂਲੇ ਧਾਗੇ ਨੂੰ ਜੇ ਪਿਆਰ ਦੇ ਗੁੰਝਲ ਪੈ ਜਾਣ ਸੌਖੇ ਨਹੀਂ ਖੁੱਲਦੇ, ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ, ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ। ਸ਼ੁਕਰੀਆ। ਇੱਕ ਗੀਤ ਹੋਰ ਸੁਣਾਓ। ਸ਼ੁਕਰੀਆ। ਤੂੰ ਮੈਂ ਅਧੂਰੇ ਹੁੰਨੇ ਆ ਪੂਰੇ ਇੱਕ ਦੂਜੇ ਦੇ ਸੰਗ, ਕਲੀਆਂ ਨੂੰ ਮਹਿਕਣ ਭੁੱਲ ਜਾਂਦਾ ਏ, ਫੁੱਲਾਂ ਦਾ ਚੋ ਜਾਂਦਾ ਰੰਗ, ਸਾਨੂੰ ਓ ਕਾਇਨਾਤ ਨਿਹਾਰੇ ਹੋਈਏ ਰਾਜਾ ਰਾਣੀ ਜਿਵੇਂ ਦੇਸ ਦੇ, ਮਿਲਦੇ ਜਦੋਂ ਤੂੰ ਤੇ ਮੈਂ, ਅੰਬਰ ਨੇ ਹੋ ਕੇ ਸਾਨੂੰ ਵੇਖਦੇ, ਮਿਲਦੇ ਜਦੋਂ ਤੂੰ ਤੇ ਮੈਂ, ਅੰਬਰ ਨੇ ਹੋ ਕੇ ਸਾਨੂੰ ਵੇਖਦੇ। ਜਦੋਂ ਮਾਝਾ ਮਾਝੇ ਨੂੰ ਮਿਲਦਾ ਹੈ ਨਾ, ਉਦੋਂ ਵੀ ਦੇਵਤੇ ਦੇਖਦੇ ਹੋਣੇ ਉੱਤੋਂ ਖੜ ਕੇ, ਜਦੋਂ ਅੰਮ੍ਰਿਤਸਰ ਲਾਹੌਰ ਨੂੰ ਮਿਲਦਾ ਹੈ ਨਾ, ਉਦੋਂ ਉੱਤੋਂ ਅਸਮਾਨ ਨੂੰ ਦੇਖਦੇ ਹੋਣੇ ਉੱਤਰ ਕੇ ਵੀ ਉਹ ਭਰਾ ਮਿਲ ਪਏ। ਕਿ ਡਰਬਾਨੀ ਏ ਖੁਦਾ ਦੀ ਖੁਦਾਈਏ, ਇੱਕੋ ਰੂਹ ਕਿਵੇਂ ਦੋ ਜਿਸਮਾਂ ਚ ਪਾਈ, ਵੀਰਾ ਪੰਨੇ ਸਾਂਝੇ ਰੱਖ ਲਏ, ਲਿਖਣ ਵਾਲੇ ਨੇ ਸਾਡੇ ਲੇਖ ਦੇ, ਮਿਲਦੇ ਜਦੋਂ ਤੂੰ ਤੇ ਮੈਂ, ਅੰਬਰ ਨੇ ਹੋ ਕੇ ਸਾਨੂੰ ਵੇਖਦੇ। ਸ਼ੁਕਰੀਆ ਜੀ। ਮੇਰੀ ਤਬੀਅਤ ਥੋੜੀ ਜਿਹੀ ਠੀਕ ਨਹੀਂ ਹੈ, ਗਲਾ ਨਹੀਂ ਠੀਕ, ਸੋ ਮਾਜ਼ਰਤ ਚਾਹੁੰਦਾ ਕਿ ਜਿੱਦਾਂ ਦਾ ਤੁਸੀਂ ਉਮੀਦ ਕਰਦੇ ਹੋ ਉਦਾਂ ਦਾ ਪਰਫਾਰਮ ਨਹੀਂ ਕਰ ਪਾ ਰਿਹਾ। ਰੱਬ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ, ਖੁਸ਼ੀਆਂ ਖੇੜਿਆਂ 'ਚ ਰੱਖੇ। ਸ਼ੁਕਰੀਆ ਜੀ। ਉਹ ਕਹਿੰਦੇ ਨੇ ਉਹ ਵੀ ਸੁਣਾ ਦਿੰਦਾ। ਬਹਿ ਜਾ ਮੰਡੀ ਤੇ, ਬਹਿ ਜਾਂਦੇ ਇੱਥੇ, ਥੋੜੇ ਹੋਰ ਲਾਗੇ ਹੋ ਜਾ। ਜੀ रहमत दामी पा खुदाया, ते बाग सुका कर हरिया, बूटाया सी उम्मीद मेरी दा, जी कर दे मेवे परेया, ते फजल तेरे दी आस करीमा, ते मैनू होर गरूर ना कोई, सदका पाक नबी सरवर दा, बख्श खता जो होई, सदका पाक नबी सरवर दा, बख्श खता जो होई, ते एक गुनाह ते
ਤੇ ਮੈਨੂੰ ਦੇਵਣ ਦੇਸ ਨਿਕਾਲਾ ਲੱਖ ਗੁਨਾ ਮੇਰਾ ਮੌਲਾ ਵੇਖੇ ਤੇ ਉਹ ਪਰਦੇ ਪਾਵਣ ਵਾਲਾ ਲੱਖ ਗੁਨਾ ਮੇਰਾ ਅੱਲਾ ਵੇਖੇ ਉਹ ਪਰਦੇ ਪਾਵਣ ਵਾਲਾ ਅਜ਼ਲ ਕਰੇ ਤੇ ਥਰ ਥਰ ਕੰਬਣ ਅਜ਼ਲ ਕਰੇ ਤੇ ਥਰ ਥਰ ਕੰਬਣ ਇਹ ਉੱਚੀਆਂ ਸ਼ਾਨਾਂ ਵਾਲੇ ਫਜ਼ਲ ਕਰੇ ਤੇ ਬਖਸ਼ੇ ਜਾਵਣ ਮੈਂ ਜੈਵੀ ਮੂੰਹ ਕਾਲੇ ਫਜ਼ਲ ਕਰੇ ਤੇ ਬਖਸ਼ੇ ਜਾਵਣ ਮੈਂ ਜੈਵੀ ਮੂੰਹ ਕਾਲੇ ਤੇ ਜੀਵਨ ਜੀਵਨ ਝੂਠਾ ਨਾਵਾ ਤੇ ਮੌਤ ਖੜੀ ਸਿਰ ਤੇ ਤੇਰੇ ਨਾਲੋਂ ਲੱਖ ਲੱਖ ਸੋਹਣੀ ਖਾਕ ਅੰਦਰ ਜਾ ਸੁੱਤੇ ਓ ਤੇਰੇ ਨਾਲੋਂ ਲੱਖ ਲੱਖ ਸੋਹਣੀ ਖਾਕ ਅੰਦਰ ਜਾ ਸੁੱਤੇ ਓ ਤੇ ਤੁਰ ਜਾਵਣ ਦਿਲਦਾਰ ਜਿਨ੍ਹਾਂ ਦੇ ਤੁਰ ਜਾਵਣ ਦਿਲਦਾਰ ਜਿਨ੍ਹਾਂ ਦੇ ਤੇ ਕੌਣ ਰੋਵੇ ਫਿਰ ਥੋੜਾ ਰੋਗਾਂ ਵਿੱਚੋਂ ਰੋਗ ਮੁਹੰਮਦ ਜਿਸ ਦਾ ਨਾਮ ਵਿਛੋੜਾ ਰੋਗਾਂ ਵਿੱਚੋਂ ਰੋਗ ਮੁਹੰਮਦ ਜਿਸ ਦਾ ਨਾਮ ਵਿਛੋੜਾ ਤੇ ਰੋਗਾਂ ਵਿੱਚੋਂ ਰੋਗ ਅਨੋਖਾ ਤੇ ਜਿਸ ਦਾ ਨਾਮ ਗਰੀਬੀ ਉਹ ਮੁਸ਼ਕਲ ਵੇਲੇ ਛੱਡ ਜਾਂਦੇ ਨੇ ਸਭ ਰਿਸ਼ਤੇਦਾਰ ਕਰੀਬੀ ਮੁਸ਼ਕਲ ਵੇਲੇ ਛੱਡ ਜਾਂਦੇ ਨੇ ਰਿਸ਼ਤੇਦਾਰ ਕਰੀਬੀ ਤੇ ਮੈਂ ਰੋਂਦੀ ਨੂੰ ਛੱਡ ਗਿਓ ਮਾਂ ਮੈਂ ਰੋਂਦੀ ਨੂੰ ਛੱਡ ਗਿਓ ਮਾਹੀ ਤੇ ਪਾ ਗਇਓ ਡੂੰਘੀਆਂ ਫਿਕਰਾਂ ਪਾਟੀ ਲੀਰ ਪੁਰਾਣੀ ਵਾਂਗ ਟੰਗ ਗਇਓ ਵਿੱਚ ਕਿਕਰਾਂ ਪਾਟੀ ਲੀਰ ਪੁਰਾਣੀ ਵਾਂਗ ਟੰਗ ਗਇਓ ਵਿੱਚ ਕਿਕਰਾਂ ਤੇ ਦੁਨੀਆ ਤੇ ਕਈ ਸੰਗਤਾਂ ਹੋਈਆਂ ਤੇ ਔੜਕ ਵਿਥਾਂ ਪਈਆਂ ਜਿੰਨਾ ਬਾਜ ਨਾ ਝੱਟ ਸੀ ਲੱਗਦਾ ਉਹ ਸ਼ਕਲਾਂ ਯਾਦ ਨਾ ਰਹੀਆਂ ਜਿੰਨਾ ਬਾਜ ਨਾ ਝੱਟ ਸੀ ਲੱਗਦਾ ਉਹ ਸ਼ਕਲਾਂ ਯਾਦ ਨਾ ਰਹੀਆਂ ਲੈ ਉਹ ਯਾਰ ਹਵਾਲੇ ਤੇਰੇ ਅੱਗੇ ਮੇਲੇ 4 ਦਿਨਾਂ ਦੇ ਉਸ ਦਿਨ ਹੀ ਦੇ ਮੁਬਾਰਕ ਹੋ ਸੀ ਜਿਸ ਦਿਨ ਫੇਰ ਮਿਲਾਂਗੇ ਉਸ ਦਿਨ ਈਦ ਮੁਬਾਰਕ ਹੋ ਸੀ ਜਿਸ ਦਿਨ ਫੇਰ ਮਿਲਾਂਗੇ ਤੇ ਮੈਂ ਮੰਦਰ ਦੇ ਵਿੱਚ ਅੱਲਾ ਅੱਲਾ ਆਖਾਂਗਾ ਮੈਂ ਗੁਰਦੁਆਰੇ ਵਿੱਚ ਨਾਮ ਰਾਮ ਦਾ ਬੋਲਾਂਗਾ ਮੈਂ ਘਰ ਖੁਦਾ ਦੇ ਜਾ ਕੇ ਬਾਲੂ ਮੋਮਬੱਤੀਆਂ ਤੇ ਮੈਂ ਯਿਸੂ ਦੇ ਘਰ ਜਾ ਕੇ ਰੋਜ਼ਾ ਖੋਲਾਂਗਾ
ਇੱਕ ਦਾ ਪਾਠ ਹੈ ਪੜਿਆ, ਇੱਕ ਨੂੰ ਜਪਦਾ ਹਾਂ, ਨਾਨਕ ਦਾ ਪੁੱਤ ਹਾਂ, ਤੇਰਾ ਤੇਰਾ ਤੋਲਾਂਗਾ। ਨਾਨਕ ਦਾ ਪੁੱਤ ਹਾਂ, ਤੇਰਾ ਤੇਰਾ ਤੋਲਾਂਗਾ। ਉਹ ਰੱਬ ਦਿਓ ਬੰਦਿਓ, ਰੱਬ ਕਰਕੇ ਉਸ ਰੱਬ ਨੂੰ ਜਾਣੋ। ਮਜ਼ਹਬੀਓ ਵੱਖਰੇਵੇਂ ਛੱਡ ਕੇ ਇੱਕ ਪਛਾਣੋ। ਉਹ ਰੱਬ ਦਿਓ ਬੰਦਿਓ, ਰੱਬ ਕਰਕੇ ਉਸ ਰੱਬ ਨੂੰ ਜਾਣੋ। ਮਜ਼ਹਬੀਓ ਵੱਖਰੇਵੇਂ ਛੱਡ ਕੇ ਇੱਕ ਪਛਾਣੋ। ਭਾਵੇਂ ਜ਼ਖਮਾਂ ਨਾਲ ਚਿਹਰਾ ਲਹੂ ਲੁਹਾਨ ਹੋਵੇ, ਪਰ ਮੈਂ ਮਾਨਵਤਾ ਦੇ ਚਰਨੀ ਹੰਝੂ ਡੋਲਾਂਗਾ। ਨਾਨਕ ਦਾ ਪੁੱਤ ਹਾਂ, ਤੇਰਾ ਤੇਰਾ ਤੋਲਾਂਗਾ। ਔਰ ਜਾਂਦੇ ਜਾਂਦੇ ਇੱਕ ਗੱਲ ਕਿ ਆਪਾਂ ਆਪਣੀ ਪੀੜ੍ਹੀ ਹੇਠ ਸੋਟਾ ਮਾਰੀਏ। ਮੈਂ ਜਦੋਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦਾ ਜਾਂ ਇਬਾਦਤ 'ਚ ਬਹਿਣਾ ਹੈ ਨਾ, ਤਾਂ ਐਂ ਲੱਗਦਾ ਕਿ ਫਿਰ ਝੋਲੀ ਕੱਢ ਲਈ। ਚੁੱਕਣੇ ਤਾਂ ਹੱਥ ਸੀ ਸ਼ੁਕਰ ਦੇ ਵਿੱਚ, ਪਰ ਅਸੀਂ ਝੋਲੀ ਕੱਢ ਕੇ ਬਹਿ ਜਾਂਦੇ ਹਾਂ। ਜਦ ਵੀ ਆਇਆ ਨਵੀਂ ਕੋਈ ਫਰਮੈਸ਼ ਲੈ ਆਇਆ, ਮੈਂ ਜਦ ਵੀ ਆਇਆ ਨਵੀਂ ਕੋਈ ਫਰਮੈਸ਼ ਲੈ ਆਇਆ। ਪੂਰੀ ਕਰ ਦੇ ਦਾਤਾ ਹੋਰ ਇੱਕ ਖਾਹਿਸ਼ ਲੈ ਆਇਆ। ਮੈਂ ਰੱਤੀ ਪਰ ਵੀ ਹੁੰਦਾ ਸ਼ੁਕਰ ਗੁਜ਼ਾਰ ਨਹੀਂ ਰੱਬਾ। ਮੈਂ ਹਾਂ ਲੋੜਾਂ ਦਾ ਯਾਰ, ਤੇਰਾ ਯਾਰ ਨਹੀਂ ਰੱਬਾ। ਮੈਂ ਹਾਂ ਲੋੜਾਂ ਦਾ ਯਾਰ, ਤੇਰਾ ਯਾਰ ਨਹੀਂ ਰੱਬਾ। ਸੋ ਲੋੜਾਂ ਤੋਂ ਉੱਠ ਕੇ ਆਪਾਂ ਸੱਚੀ ਯਾਰੀ ਵੱਲ ਨੂੰ ਤੁਰੀਏ ਤੇ ਯਾਰੀ ਦਾ ਢੋਂਗ ਕਰਨਾ ਬੰਦ ਕਰੀਏ ਜੇ ਗਰਜ਼ਾਂ 'ਚ ਬੜੇ ਪਏ। ਸੋ ਇੰਨੀਆਂ ਬੇਨਤੀਆਂ ਕਬੂਲ ਕਰਿਓ। ਸਾਹਿਬ ਸਾਹਿਬ ਬਹੁਤ ਸ਼ੁਕਰੀਆ, ਧੰਨਵਾਦ। ਸਿਆਣਿਆਂ ਦਾ ਚੰਡਿਆ, ਕਿਉਂਕਿ ਹਰ ਗੱਲ ਦੇ ਵਿੱਚ ਇਹ ਕਹੇਗਾ ਸਿਆਣੇ ਕਹਿੰਦੇ ਆ, ਸਿਆਣੇ ਕਹਿੰਦੇ ਆ। ਲੈ ਹੁਣ ਮੈਂ ਅੰਜਮ ਸਰੋਇਆ ਨੂੰ ਬੁਲਾਵਾਂਗਾ ਕਿ ਉਹ ਆਣ। ਪਹਿਲੇ ਰਣਜੀਤ ਸਿੰਘ ਡੱਬ ਟਰੈਵਲ ਸਪੇਨ ਵੱਲੋਂ ਇਹ ਜਨਾਬ ਉਹਨਾਂ ਨੇ ਉਚੇਚੇ ਤੌਰ ਤੇ